ਉਹ ਤੇ ਇੱਕ ਸੀ ਸਿਆਣਾ ਬਜ਼ੁਰਗ, ਜੀ ਅਮੀ ਜੀ। ਉਹਨੇ ਆਪਣੇ ਪੋਤਿਆਂ ਨੂੰ ਆਵਾਜ਼ ਮਾਰਨੀ, ਇੱਧਰ ਆਓ ਬਈ, ਜੀ ਅਮੀ ਜੀ। ਆ ਮੇਰੇ ਹੁੱਕੇ ਦੇ ਵਿੱਚ ਚਿਲਮ ਦੇ ਵਿੱਚ ਅੱਗ ਪਾ ਕੇ ਲਿਆਓ। ਜੀ ਅਮੀ ਜੀ। ਉਹ ਪੋਤਿਆਂ ਨੇ ਨੱਠ ਕੇ ਜਾ ਕੇ ਅੱਗ ਪਾ ਕੇ ਲਿਆਉਣੀ, ਜੀ ਅਮੀ ਜੀ। ਤੇ ਬਾਬੇ ਨੇ ਕਹਿਣਾ ਵਾਹ ਉਹ ਗੁਜ਼ਾਰਿਆ, ਵਾਹ ਉਹ ਸਬਰਾ। ਜੀ ਅਮੀ ਜੀ। ਤੇ ਦੂਸਰੇ ਨੂੰ ਕਹਿਣਾ ਓਏ ਤੂੰ ਕੀ ਕਰਨਾ, ਇੱਧਰ ਆ, ਜੀ ਅਮੀ ਜੀ। ਤੂੰ ਹੁੱਕੇ ਵਿੱਚ ਪਾਣੀ ਪਾ ਕੇ ਲਿਆ, ਜੀ ਅਮੀ ਨਾਲੇ ਇਹਨੂੰ ਠੰਡਾ ਕਰਕੇ ਲਿਆ। ਜੀ। ਅਮੀ ਜੀ। ਉਹਨਾਂ ਨੇ ਨੱਠ ਕੇ ਜਾ ਕੇ ਹੁੱਕੇ 'ਚ ਪਾਣੀ ਪਾਉਣਾ, ਨੀਚਾ ਠੰਡਾ ਕਰਨਾ, ਕਹਿਣਾ ਲਓ ਬਾਬਾ ਜੀ। ਜੀ ਅਮੀ ਜੀ। ਤੇ ਬਾਬੇ ਨੇ ਕਹਿਣਾ ਵਾਹ ਉਹ ਸਬਰਾ, ਵਾਹ ਉਹ ਗੁਜ਼ਾਰਿਆ। ਜੀ ਅਮੀ ਜੀ। ਤੇ ਬਾਬਾ ਜੀ ਨੇ ਫਿਰ ਆਪਣੇ ਪੁੱਤਾਂ ਨੂੰ ਆਵਾਜ਼ ਮਾਰਨੀ, ਜੀ ਅਮੀ ਜੀ। ਇੱਧਰ ਆਓ ਬਈ, ਆ ਕੇ ਮੇਰੀਆਂ ਪੈਰ ਘੁੱਟੋ, ਮੇਰੀਆਂ ਲੱਤਾਂ ਘੁੱਟੋ, ਮੈਂ ਥੱਕ ਗਿਆ। ਜੀ ਅਮੀ ਜੀ। ਪੁੱਤਾਂ ਨੇ ਫਟਾਫਟ ਨੱਠਿਆ ਨੇ ਆ ਜਾਣਾ, ਜੀ ਅਮੀ ਜੀ। ਕਿਸੇ ਨੇ ਪੈਰ ਘੁੱਟ, ਕਿਸੇ ਨੇ ਲੱਤਾਂ ਘੁੱਟ, ਬਾਬੇ ਜੀ ਦੇ ਕਿਸੇ ਨੇ ਸਰਾਣੇ ਬੈਠਣਾ, ਕਿਸੇ ਨੇ ਪੌਂਦੀ ਬੈਠਣਾ। ਬਾਬੇ ਜੀ ਦੀ ਇੰਨੀ ਖਿਦਮਤ ਕਰਨੀ ਜਿਹਦੀ ਹੱਦ ਨਹੀਂ ਕੋਈ ਵੀ। ਜੀ ਅਮੀ ਜੀ। ਤੇ ਬਾਬਾ ਜੀ ਨੇ ਕਹਿਣਾ ਵਾਹ ਉਹ ਗੁਜ਼ਾਰਿਆ, ਵਾਹ ਉਹ ਸਬਰਾ। ਜੀ ਅਮੀ ਜੀ। ਤੇ ਫਿਰ ਉਹਨੇ ਨਾ ਆਪਣੀਆਂ ਨੋਹਾਂ ਨੂੰ ਕਹਿਣਾ, ਜੀ ਅਮੀ ਜੀ। ਇਹ ਕੁੜੀਏ ਮੈਨੂੰ ਭੁੱਖ ਬਹੁਤ ਲੱਗੀ ਹੋਆ, ਮੈਨੂੰ ਫਟਾਫਟ ਰੋਟੀ ਦੇ। ਜੀ ਅਮੀ ਜੀ। ਨੋਹਾਂ ਨੇ ਰੋਟੀ ਲੈ ਕੇ ਆਉਣਾ, ਕਹਿਣਾ ਮੈਨੂੰ ਗਰਮ ਰੋਟੀ ਦੇਵੋ, ਮੈਨੂੰ ਠੰਡੀ ਖਾ ਨਹੀਂ ਹੁੰਦੀ। ਜੀ ਅਮੀ ਜੀ। ਨੋਹਾਂ ਨੇ ਫਟਾਫਟ ਜਾਣਾ, ਜਾ ਕੇ ਗਰਮ ਗਰਮ ਰੋਟੀ ਦੇ ਦੇਣੀ। ਜੀ ਅਮੀ ਜੀ। ਜਿੱਲੇ ਨੋਹਾਂ ਨੇ ਸਾਲਣ ਰੱਖਣਾ, ਤੇ ਬਾਬਾ ਜੀ ਨੇ ਕਹਿਣਾ ਕਿ ਕੁੜੀਏ ਇਹਨੂੰ ਗਰਮ ਵੀ ਕਰਕੇ ਲਿਆ। ਨੋਹਾਂ ਨੇ ਗਰਮ ਕਰਕੇ ਲਿਆ ਦੇਣਾ। ਜੀ ਅਮੀ ਜੀ। ਤੇ ਬਾਬੇ ਨੇ ਕਹਿਣਾ ਵਾਹ ਉਹ ਗੁਜ਼ਾਰਿਆ, ਵਾਹ ਉਹ ਸਬਰਾ। ਜੀ ਅਮੀ ਜੀ। ਤੇ ਇਸ ਤਰੀਕੇ ਨਾਲ ਬਾਬੇ ਨੇ ਕਹਿਣਾ, ਸਾਰਿਆਂ ਨੇ ਸੋਚਣਾ ਜੀ ਅਮੀ ਕਿ ਬਾਬਾ ਇਦਾਂ ਕਾਹਤੇ ਕਹਿੰਦਾ ਆ, ਜੀ। ਵਾਹ ਉਹ ਸਬਰਾ, ਵਾਹ ਉਹ ਗੁਜ਼ਾਰਿਆ। ਜੀ ਅਮੀ ਜੀ। ਇੱਕ ਦਿਨ ਨਾ ਪੋਤੇ ਵੱਡਾ ਜਿਹੜਾ ਪੋਤਾ ਸੀ ਉਹ ਖਹਿੜੇ ਪੈ ਗਿਆ, ਜੀ ਅਮੀ ਜੀ। ਕਹਿੰਦਾ ਬਾਬਾ ਜੀ ਤੁਸੀਂ ਕਾਹਤੇ ਇਦਾਂ ਕਹਿੰਦੇ ਆ, ਵਾਹ ਉਹ ਸਬਰਾ, ਵਾਹ ਉਹ ਗੁਜ਼ਾਰਿਆ। ਜੀ ਅਮੀ ਜੀ। ਉਹਨੇ ਛੋਟਿਆਂ ਨੂੰ ਤਾਂ ਨਾਂ ਦੱਸਿਆ, ਜੀ ਅਮੀ ਜੀ। ਜਿਹੜਾ ਬੜਾ ਪੋਤਾ ਸੀ ਨਾ ਉਹਦੇ ਨਾਲ ਬਹੁਤਾ ਪਿਆਰ ਸੀਗਾ। ਜੀ ਅਮੀ ਜੀ। ਉਹ ਬੜਾ ਪੋਤਾ ਕਹਿੰਦਾ ਮੈਂ ਤਾਂ ਜ਼ਰੂਰ ਪੁੱਛਣਾ ਆ ਜੀ ਅਮੀ ਜੀ। ਕਿ ਬਾਬਾ ਜੀ ਕਾਹਤੇ ਇਦਾਂ ਕਹਿੰਦਾ, ਵਾਹ ਉਹ ਸਬਰਾ, ਵਾਹ ਉਹ ਗੁਜ਼ਾਰਿਆ। ਜੀ ਅਮੀ ਜੀ। ਨਾ ਹਟਿਆ, ਜਿਹਦੇ ਪੈ ਗਿਆ। ਬਾਬਾ ਜੀ ਕਹਿਣ ਲੱਗਾ ਕਿ ਪੋਤੇ ਜਦੋਂ ਤੁਹਾਡੀ ਦਾਦੀ ਵਿਆਹੀ ਆਈ ਆ ਨਾ, ਜੀ ਅਮੀ ਜੀ। ਤੇ ਉਹਨੇ ਘਰ ਦੇ ਵਿੱਚ ਬੜੀ ਲੜਾਈ ਕਰਨੀ, ਬੜੀ ਲੜਾਈ ਕਰਨੀ, ਭਾਂਡੇ ਭੰਨ ਦੇਣੇ ਤੇ ਬਹੁਤ ਲੜਨਾ। ਜੀ ਅਮੀ ਜੀ। ਮੈਂ ਸਬਰ ਕਰਦਾ ਰਿਹਾ ਕਿ ਮੇਰਾ ਨਵਾਂ ਨਵਾਂ ਵਿਆਹ ਹੋਇਆ, ਮੈਂ ਕਾਹਨੂੰ ਇਹਨੂੰ ਕੁਛ ਕਹਿਣਾ। ਸਬਰ ਕਰਦਾ ਰਿਹਾ, ਗੁਜ਼ਾਰਾ ਕਰਦਾ ਰਿਹਾ। ਜੀ ਅਮੀ ਜੀ। ਇੱਕ ਦਿਨ ਕਹਿੰਦੀ ਕਿ ਮੈਂ ਆਪਣੇ ਮਾਪਿਆਂ ਨੂੰ ਜਾਣਾ, ਜੀ ਅਮੀ ਜੀ। ਤੇ ਪੁੱਤ ਮੈਂ ਨਾ, ਬਾਬਾ ਕਹਿੰਦਾ ਮੈਂ ਨਾ ਉਹਨੂੰ ਨਾਲ ਲੈ ਕੇ ਤੁਰ ਪਿਆ। ਜੀ ਅਮੀ ਜੀ। ਤੇ ਰਸਤੇ ਵਿੱਚ ਪੁੱਤ ਖੂਹ ਸੀਗਾ, ਜੀ ਅਮੀ ਜੀ। ਤੇ ਤੁਹਾਡੀ ਦਾਦੀ ਆਪਣੇ ਪੋਤਿਆਂ ਨੂੰ ਦੱਸਦਾ ਆ ਕਿ ਤੁਹਾਡੀ ਦਾਦੀ ਕਹਿੰਦੀ ਮੈਨੂੰ ਤਾਂ ਥਿਆ ਲੱਗੀ ਹੋਆ। ਜੀ ਅਮੀ ਜੀ। ਮੈਂ ਕਿਹਾ ਅੱਛਾ ਕੋਈ ਨਹੀਂ, ਮੈਂ ਪਾਣੀ ਦਿੰਦਾ ਆ। ਜੀ ਅਮੀ ਮੈਂ ਬੋਕਾ ਖਿੱਚਿਆ, ਖਿੱਚ ਕੇ ਤਾਂ ਖੂਹ ਦੇ ਵਿੱਚੋਂ ਜਿਹੜੇ ਭਰਿਆ ਬੋਕਾ ਤੋਂ ਮੈਂ ਖਿੱਚਣ ਲੱਗਾ, ਤੇ ਤੁਹਾਡੀ ਦਾਦੀ ਨੇ ਮੈਨੂੰ ਧੱਕਾ ਮਾਰਿਆ, ਮੈਨੂੰ ਖੂਹ ਦੇ ਵਿੱਚ ਛੱਡ ਦਿੱਤਾ। ਓਹੋ ਹੋ। ਮੈਂ ਕਹਿੰਦਾ ਸੋਚਣ ਲੱਗ ਪਿਆ ਕਿ ਹੁਣ ਮੈਨੂੰ ਕੱਢੂਗਾ ਕੌਣ। ਜੀ ਅਮੀ ਜੀ। ਤੇ ਆਪ ਤੁਰੀ ਤੁਰੀ ਮਾਪਿਆਂ ਦੇ ਚਲ ਗਈ। ਜੀ ਅਮੀ ਜੀ। ਤੇ ਅੱਗੇ ਬੱਕਰੀਆਂ ਵਾਲੇ ਆਏ, ਉਹਨਾਂ ਨੇ ਦੇਖਿਆ ਪਾਣੀ ਪੀਣ ਆਏ, ਤੇ ਮੈਂ ਖੂਹ ਦੇ ਵਿੱਚ, ਉਹਨਾਂ ਨੇ ਮੈਨੂੰ ਖੂਹ ਚੋਂ ਕੱਢਿਆ। ਜੀ ਅਮੀ ਜੀ। ਬਾਬਾ ਕਹਿੰਦਾ, ਜੀ ਅਮੀ ਜੀ। ਪੋਤੇ ਆਪਣੇ ਵੱਡੇ ਨੂੰ ਗੱਲ ਸੁਣਾਉਂਦਾ ਹੈ। ਜੀ ਅਮੀ ਜੀ। ਤੇ ਮੈਨੂੰ ਖੂਹ ਚੋਂ ਕੱਢਿਆ। ਫਿਰ ਪੁੱਤ ਮੈਂ ਨਾ ਆਪਣੇ ਕੱਪੜੇ ਕੁਪੜੇ ਸੁਕਾਏ, ਤੇ ਕਿਹਾ ਚੱਲ ਕੋਈ ਨਹੀਂ, ਗੁਜ਼ਾਰਾ ਕਰਨਾ ਹੀ ਚਾਹੀਦਾ ਹੈ। ਜੀ ਅਮੀ ਜੀ। ਮੈਂ ਆਪਣੀ ਤੁਹਾਡੀ ਦਾਦੀ ਦੇ ਮਗਰ ਤੁਰ ਪਿਆ। ਜੀ ਅਮੀ ਜੀ। ਅੱਗੇ ਪੋਤੇ ਦਾਦੀ ਤੁਹਾਡੀ ਘਰ ਪਹੁੰਚ ਗਈ ਮਾਪਿਆਂ ਦੇ। ਜੀ ਅਮੀ ਜੀ। ਜਿਲੇ ਮਾਪਿਆਂ ਦੇ ਘਰ ਪਹੁੰਚੀ ਨਾ, ਸਾਰੇ ਭੈਣਾਂ ਭਰਾ ਇਕੱਠੇ ਹੋ ਗਏ ਜੀ ਅਮੀ ਜੀ। ਕਿ ਤੂੰ ਕੱਲੀ ਇੰਨਾ ਸਫ਼ਰ ਕਰਕੇ ਕਿੱਦਾਂ ਆ ਗਈ, ਜੀ ਅਮੀ ਜੀ। ਤੇ ਸਾਡਾ ਜਵਾਈ ਕਿੱਥੇ ਆ। ਹਾਂਜੀ। ਤੁਹਾਡੀ ਦਾਦੀ ਕਹਿੰਦੀ ਤੇ ਉਹਦਾ ਟਾਈਮ ਨਹੀਂ ਸੀਗਾ ਹੈਗਾ, ਜੀ ਅਮੀ ਜੀ। ਇਸ ਕਰਕੇ ਮੈਨੂੰ ਕਹਿੰਦਾ ਤੂੰ ਜਾ ਆਪਣੇ ਮਾਪਿਆਂ ਨੂੰ ਮਿਲਿਆ, ਮੈਂ ਫੇਰ ਆ ਜਾਊਂਗਾ। ਜੀ ਅਮੀ ਜੀ। ਉਹਨਾਂ ਕਿਹਾ ਠੀਕ ਆ, ਬੜੇ ਖੁਸ਼ ਹੋਏ ਮਾਪੇ। ਜੀ ਅਮੀ ਜੀ। ਤੇ ਪੁੱਤ ਫੇਰ ਮੈਂ, ਬਾਬਾ ਕਹਿੰਦਾ ਮੈਂ ਕੱਪੜੇ ਕੁਪੜੇ ਸੁਕਾਏ, ਤੇ ਸੁਕਾ ਕੇ ਤੁਹਾਡੀ ਦਾਦੀ ਦੇ ਮਗਰ ਤੁਰ ਪਿਆ। ਜੀ ਅਮੀ ਜੀ। ਜਿਲੇ ਮੈਂ ਮਗਰ ਤੁਰਿਆ, ਮੈਂ ਘਰ ਪਹੁੰਚਿਆ, ਜੀ ਅਮੀ ਜੀ। ਸਾਰੇ ਮੇਰੇ ਸਹੁਰੇ ਇਕੱਠੇ ਹੋ ਗਏ, ਸਾਲੇ ਇਕੱਠੇ ਹੋ ਗਏ ਵੀ ਸਾਡਾ ਮਹਿਮਾਨ ਆਇਆ। ਜੀ ਅਮੀ ਜੀ। ਤੇ ਮੇਰੇ ਸਾਲੇ ਮੇਰੇ ਸਹੁਰੇ ਪੁੱਛਣ ਲੱਗੇ ਕਿ ਪੋਤੇ ਸਾਨੂੰ ਇਹ ਦੱਸ ਸਾਡੀ ਧੀ ਕੱਲੀ ਕਿਉਂ ਆਈ ਆ। ਜੀ ਅਮੀ ਜੀ। ਤੇ ਇਹ ਕਹਿੰਦੀ ਆ ਕਿ ਇਹਦਾ ਟਾਈਮ ਨਹੀਂ ਸੀਗਾ ਹੈਗਾ ਮੇਰੇ ਬੰਦੇ ਦਾ, ਤੇ ਤੂੰ ਤੇ ਮਗਰ ਹੀ ਆ ਗਈ। ਤੂੰ ਤਾਂ ਮਗਰੇ ਹੀ ਆ ਗਿਆ। ਜੀ ਅਮੀ। ਉਹ ਕਹਿੰਦਾ ਬਾਬਾ, ਮੈਂ ਫਿਰ ਆਪਣੇ ਪੋਤਿਆਂ ਨੂੰ ਦੱਸਦਾ ਕਿ ਪੁੱਤ
ਮੈਂ ਕਿਹਾ ਕਿ ਹੁਣ ਮੇਰਾ ਕੰਮ ਤਾਂ ਹੋ ਗਿਆ ਆ ਜੀ ਕਿ ਚਲੋ ਮੈਂ ਤੁਹਾਡੀ ਦਾਦੀ ਦੇ ਨਾਲ ਚਲੇ ਜਾਵਾਂ। ਜੀ ਅਮੀ ਜੀ। ਮੈਂ ਪੁੱਤ ਆਪਣੇ ਸਹੁਰਿਆਂ ਕੋਲ ਦੱਸਣ ਲੱਗ ਪਿਆ। ਬਾਬਾ ਕਹਿੰਦਾ ਬੜੇ ਖੁਸ਼ ਹੋਏ, ਆਪੇ ਮੈਂ ਮਗਰੇ ਪਹੁੰਚ ਗਿਆ ਕਿ ਚਲੋ ਨਾਲ ਲੈ ਆਵਾਂਗਾ। ਨਾਲ ਲੈ ਆਵਾਂਗਾ। ਜੀ ਗੁਜ਼ਾਰਾ ਕਰਨਾ ਹੀ ਚਾਹੀਦਾ, ਸਬਰ ਕਰਨਾ ਹੀ ਚਾਹੀਦਾ ਆ ਕਿ ਮੈਂ ਨਾਲ ਚਲਾ ਗਿਆ। ਦੱਸਿਆ ਨਹੀਂ ਉਹਨਾਂ ਨੂੰ ਕਿ ਗੱਲ ਕੀ ਹੋਈ। ਹਾਂ, ਦੱਸਿਆ ਨਹੀਂ ਕਿ ਮੈਨੂੰ ਇਹ ਖੂਹ 'ਚ ਧੱਕਾ ਮਾਰ ਗਈ ਆ। ਜੀ ਅਮੀ ਜੀ। ਤੇ ਉਹਨਾਂ ਨੇ ਦੂਸਰਾ ਦਿਨ ਹੋਇਆ, ਤਿਆਰ ਕੀਤੀ ਆਪਣੀ ਕੁੜੀ, ਦਾਦੀ ਤੁਹਾਡੀ ਮੇਰੇ ਨਾਲ ਭੇਜ ਦਿੱਤੀ। ਜੀ ਅਮੀ ਜੀ। ਜਿਹਨੇ ਨਾਲ ਭੇਜ ਦਿੱਤੀ, ਤੁਹਾਡੀ ਦਾਦੀ ਜਿਹੜੀ ਆ ਉਹ ਮੈਨੂੰ ਪੁੱਛਣ ਲੱਗੀ ਹਾਂਜੀ। ਕਿ ਸ਼ਖਸ਼ਾ ਮੈਨੂੰ ਮਾਫ ਕਰ ਦੇ, ਹਾਂ। ਤੂੰ ਮੇਰਾ ਪਰਦਾ ਰੱਖਿਆ, ਮੇਰੀ ਇੱਜ਼ਤ ਰੱਖੀ, ਮੈਂ ਤੇਰੇ ਨਾਲ ਲੜਦੀ ਵੀ ਰਹੀ ਆ, ਭਾਂਡੇ ਵੀ ਭੰਨਦੀ ਰਹੀ ਆ, ਅਖੀਰ ਮੈਂ ਖੂਹ 'ਚ ਤੈਨੂੰ ਧੱਕਾ ਦੇਤਾ ਕਿ ਜਾਨ ਹੀ ਛੁੱਟੇ। ਤੇ ਮੇਰੀ ਜਾਨ ਛੁੱਟੇ, ਪਰ ਮੇਰੇ ਮਾਪਿਆਂ ਦੇ ਘਰ ਜਾ ਕੇ ਤੂੰ ਮੈਨੂੰ ਜ਼ਲੀਲ ਨਹੀਂ ਕੀਤਾ ਹਾਏ ਹਾਏ ਹਾਏ। ਤੇ ਤੂੰ ਬੜਾ ਸਬਰ ਕੀਤਾ। ਅੱਜ ਤੇ ਲਾ ਮੈਂ ਕਦੀ ਵੀ ਤੈਨੂੰ ਕੁਛ ਨਾ ਕਹੂੰਗੀ। ਵਾਹ ਵਾਹ ਵਾਹ। ਤੁਹਾਡੀ ਦਾਦੀ ਕਹਿੰਦੀ ਤੇ ਉਹ ਖਿਆਲ ਕਰਨ ਲੱਗੀ। ਉਹ ਦਾਦੀ ਤੁਹਾਡੀ ਖਿਆਲ ਕਰਨ ਲੱਗ ਪਈ। ਜੀ। ਜਿਲੇ ਤੁਹਾਡੀ ਦਾਦੀ ਖਿਆਲ ਕਰਨ ਲੱਗੀ ਨਾ ਤੇ ਮੇਰੇ ਪੋਤੇ ਹੋ ਗਏ, ਮੇਰੇ ਪੁੱਤ ਵੀ ਮੇਰਾ ਖਿਆਲ ਕਰਨ ਲੱਗ ਪਏ। ਹਾਂ ਹਾਂ, ਤਰਬੀਅਤ ਜਿਉਂ ਅੱਛੀ ਸੀਗੀ ਜੀ। ਦਾਦੀ ਤੁਹਾਡੀ ਚੰਗੀ ਹੋਈ ਤੇ ਮੇਰੇ ਪੁੱਤ ਅੱਲਾ ਨੇ ਦਿੱਤੇ ਤੇ ਮੇਰੇ ਪੁੱਤ ਵੀ ਮੇਰੀ ਖਿਦਮਤ ਕਰਨ ਲੱਗ ਪਏ। ਵਾਹ 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 ਵਾਹ। ਅੱਜ ਮੇਰੇ ਪੁੱਤ ਮੇਰਾ ਕੋਈ ਸਿਰ ਘੁੱਟਦਾ, ਕੋਈ ਮੇਰੇ ਪੈਰ ਘੁੱਟਦਾ ਆ, ਜੇ ਮੈਂ ਗੁਜ਼ਾਰਾ ਕੀਤਾ, ਸਬਰ ਕੀਤਾ ਜੀ ਤੇ ਜੀ। ਅੱਜ ਮੇਰੇ ਪੁੱਤ ਕੋਈ ਸਰਾਣਾ ਲੈ ਕੇ ਖੜਾ, ਕੋਈ ਦੁੱਧ ਲੈ ਕੇ ਖੜਾ, ਕੋਈ ਚਾਹ ਲੈ ਕੇ ਖੜਾ। ਵਾਹ 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 ਵਾਹ। ਉਧਰ ਮੇਰੇ ਪੋਤੇ ਵੀ ਅੱਲਾ ਨੇ ਦੇਤੀ, ਰੌਣਕ ਲਾਤੀ। ਕੋਈ ਇੱਧਰ ਤੁਰਾ ਫਿਰਦਾ ਮੇਰੇ ਸਰਾਣੇ, ਕੋਈ ਇੱਧਰ ਤੁਰਾ ਫਿਰਦਾ। ਤੇ ਤਾਂ ਮੈਂ ਕਹਿੰਦਾ ਕਿ ਵਾਹ ਉਹ ਸਬਰਾ, ਵਾਹ ਉਹ ਸਬਰਾ, ਵਾਹ ਉਹ ਗੁਜ਼ਾਰਾ। ਜੇ ਮੈਂ ਸਬਰ ਕੀਤਾ ਸੀ, ਗੁਜ਼ਾਰਾ ਕੀਤਾ ਸੀ, ਅੱਜ ਮੇਰਾ ਆਰ ਪਰਿਵਾਰ ਜਿਹੜਾ ਆ ਸਾਰਾ ਹੀ ਮੇਰੀ ਇੱਜ਼ਤ ਕਰਦਾ ਹੈ। ਬੇਸ਼ੱਕ ਜੀ। ਤੇ ਮੇਰੇ ਉਹ ਬੱਚਿਓ, ਤੁਸੀਂ ਸਬਰ ਕਰਿਆ ਕਰੋ, ਗੁਜ਼ਾਰਾ ਕਰਿਆ ਕਰੋ। ਇੱਕ ਜਣਾ ਬੇਵਕੂਫ ਹੋਵੇ, ਦੂਸਰਾ ਜਣਾ ਬੇਵਕੂਫ ਨਾ ਬਣਿਆ ਕਰੋ। ਬੇਸ਼ੱਕ ਜੀ। ਆਪਣੇ ਘਰਾਂ ਦੇ ਵਿੱਚ ਗੁਜ਼ਾਰਾ ਕਰਿਆ ਕਰੋ ਕਿ ਜਿੱਦਾਂ ਬਾਬਾ ਜੀ ਨੇ ਸਬਰ ਕੀਤਾ ਸੀਗਾ, ਤੇ ਉਹਦਾ ਫਲ ਮਿਲਿਆ। ਉਹਦਾ ਫਲ ਇਹ ਮਿਲਿਆ ਕਿ ਉਹਦੀ ਬੀਵੀ ਅੱਛੀ ਹੋ ਗਈ ਤੇ ਸਾਰੇ ਅੱਛੇ ਹੋ ਗਏ, ਬੱਚਿਆਂ ਨੂੰ ਵੀ ਤਲੀਮ ਆ ਗਈ, ਬੀਵੀ ਅੱਛੀ ਹੋ ਗਈ ਤਾਂ ਸਾਰੇ ਅੱਛੇ ਹੋ ਗਏ। ਬੇਸ਼ੱਕ।